ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 29 ਨਵੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਕਾਊਂਟਡਾਊਨ ਦੀ ਗੱਲ ਕਰ ਲਈਏ ਕਿਉਂਕਿ ਅੱਜ 100ਵਾਂ ਦਿਨ ਪੂਰਾ ਹੋ ਗਿਆ। 100 ਦਿਨ ਤੋਂ ਅਸੀਂ ਕਾਊਂਟਡਾਊਨ ਕਰ ਰਹੇ ਸਾਂ ਤੇ ਅੱਜ 29 ਨਵੰਬਰ ਜਿਸ ਦਿਨ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਰਿਟਾਇਰਮੈਂਟ ਦਾ ਦਿਨ ਹੈ ਉਹ ਆ ਗਿਆ। ਤੇ ਇਸ ਵੇਲੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ ਤਕਰੀਬਨ ਦੁਪਹਿਰ ਦੇ 12 ਵਜੇ ਨੇ। ਹਫਤੇ ਦੀ ਦੁਪਹਿਰ ਦੇ ਤਕਰੀਬਨ 12 ਵਜੇ ਨੇ ਜਦੋਂ ਅਸੀਂ ਇਹ ਰਿਕਾਰਡਿੰਗ ਕਰ ਰਹੇ ਹਾਂ ਇਸ ਵੀਲੌਗ ਦੀ। ਤੁਹਾਡੇ ਤੱਕ ਕੋਈ ਹੋ ਸਕਦਾ 1 ਵਜੇ ਤੱਕ ਅੱਪੜ ਜਾਏ, 2 ਵਜੇ ਤੱਕ ਅੱਪੜ ਜਾਏ, ਐਡੀਟਿੰਗ ਵਗੈਰਾ ਹੋ ਕੇ ਉਸ ਤੋਂ ਬਾਅਦ। ਲੇਕਿਨ ਇਸ ਵੇਲੇ ਤੱਕ ਦੁਪਹਿਰ ਦੇ 12 ਵਜੇ ਤੱਕ ਹਜੇ ਤੱਕ ਕਿਸੇ ਕਿਸਮ ਦਾ ਨੋਟੀਫਿਕੇਸ਼ਨ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਨਹੀਂ ਹੋਇਆ। ਹੁਣ ਘੰਟੇ ਕੋਈ 4-5 ਰਹਿ ਗਏ ਨੇ। ਜ਼ਾਹਿਰ ਹੈ ਉਸ ਤੋਂ ਬਾਅਦ ਫੀਲਡ ਮਾਰਸ਼ਲ ਸਾਹਿਬ ਜਿਹੜੇ ਨੇ ਉਹ ਆਫੀਸ਼ੀਅਲੀ ਕਾਨੂੰਨੀ ਤੌਰ ਤੇ ਰਿਟਾਇਰ ਹੋ ਚੁੱਕੇ ਹੋਣਗੇ ਔਰ ਉਹ ਪਾਕਿਸਤਾਨ ਆਰਮੀ ਦੇ ਆਰਮੀ ਚੀਫ ਇਸ ਤੋਂ ਬਾਅਦ ਨਹੀਂ ਰਹਿ ਸਕਦੇ। ਜਿਹੜਾ ਸੀਨੀਅਰ ਤਰੀਨ ਜਨਰਲ ਹੋਏਗਾ ਉਸ ਤੋਂ ਬਾਅਦ ਆਟੋਮੈਟਿਕਲੀ ਚਾਰਜ ਜਿਹੜਾ ਉਹਦੇ ਕੋਲ ਚਲਾ ਜਾਂਦਾ। ਲੇਕਿਨ ਹੁਣ ਵੇਖਦੇ ਹਾਂ ਵੀ ਇਹ ਸਾਰਾ ਕੰਮ ਇਹਦੇ 'ਚ ਕਰਦੇ ਕੀ ਨੇ, ਕਰਨਾ ਕੀ ਚਾਹੁੰਦੇ ਨੇ, ਕਿਉਂਕਿ ਇਹ ਗੱਲ ਤੇ ਬੜੀ ਸਿੱਧੀ ਤੇ ਪੱਧਰੀ ਹੈ ਕਿ ਫੀਲਡ ਮਾਰਸ਼ਲ ਆਸਿਮ ਮੁਨੀਰ ਜਿਹੜੇ ਨੇ ਉਹ ਰਿਟਾਇਰ ਹੋ ਕੇ ਘਰ ਨਹੀਂ ਜਾਣਾ ਚਾਹੁੰਦੇ। ਉਹ ਹਰ ਸੂਰਤ ਇੱਥੇ ਰਹਿਣਾ ਚਾਹੁੰਦੇ ਨੇ ਔਰ ਉਹਦੇ ਵਾਸਤੇ ਉਹਨਾਂ ਨੂੰ ਜੋ ਮਰਜ਼ੀ ਕਰਨਾ ਪਵੇ, ਕੋਈ ਕਾਨੂੰਨ ਤੋੜਨਾ ਪਵੇ, ਆਈਨ ਤੋੜਨਾ ਪਵੇ, ਜ਼ਾਬਤਾ ਹੋਵੇ ਨਾ ਹੋਵੇ, ਉਹ ਆਈਨੀ ਅੱਗੋਂ ਆਰਮੀ ਚੀਫ ਹੋਣ ਜਾਂ ਗੈਰ ਆਈਨੀ ਹੋਣ, ਉਹਨਾਂ ਦਾ ਇਸ ਕੰਮ ਨਾਲ ਕੋਈ ਲੈਣ ਦੇਣ ਨਹੀਂ। ਹੁਣ ਜਿਹੜਾ ਪਿਛਲਾ ਉਹਨਾਂ ਦੀ ਅਪਾਇੰਟਮੈਂਟ ਹੋਈ ਸੀ ਉਹ ਵੀ ਜ਼ਾਹਿਰ ਰਿਟਾਇਰਮੈਂਟ ਤੋਂ ਬਾਅਦ ਹੀ ਹੋਈ ਸੀ, ਦੂਜੀ ਰਿਟਾਇਰਮੈਂਟ ਸੀ ਉਹਨਾਂ ਦੀ ਇਹ। ਲੇਕਿਨ ਚਲੋ ਫਿਰ ਵੀ ਉਹ ਜਿਹੜੀਆਂ ਅਸੈਂਬਲੀਆਂ ਸਨ 2018 ਵਾਲੀਆਂ, ਉਹ ਕੋਈ ਨਾ ਕੋਈ ਇਲੈਕਸ਼ਨ, ਕੋਈ ਨਾ ਕੋਈ ਹਿਸਾਬ ਕਿਤਾਬ ਉਹਦੇ ਵਿੱਚ ਹੈ ਸੀ। ਹੁਣ ਤੇ ਇਹ ਜਿਹੜਾ 2024 ਦਾ ਇਲੈਕਸ਼ਨ ਇਹਦੇ 'ਚ ਆਵਾਮ ਦਾ ਮੈਂਡੇਟ ਕਿਸੇ ਹੋਰ ਕੋਲ ਹੈ ਤੇ ਖੋਹ ਕੇ ਫੀਲਡ ਮਾਰਸ਼ਲ ਨੇ ਕਿਸੇ ਹੋਰ ਨੂੰ ਦੇ ਕੇ ਤੇ ਉਹਦੇ ਕੋਲੋਂ ਆਪਣੀ ਐਕਸਟੈਂਸ਼ਨ ਲੈ ਲਈ ਹੈ। ਤੇ ਕਹਿਣ ਦਾ ਮਤਲਬ ਇਹ ਹੈ ਸੂਰਤ ਹਾਲ ਜਿਹੜੀ ਹੈ ਕਿ ਇਸ ਵੇਲੇ ਜਿਹੜੀ ਫੀਲਡ ਮਾਰਸ਼ਲ ਸਾਹਿਬ ਦੀ ਹੁਣ ਆਉਣ ਵਾਲੀ ਐਕਸਟੈਂਸ਼ਨ ਜਾਂ ਰੀਅਪਾਇੰਟਮੈਂਟ ਹੋਏਗੀ ਉਹ ਇਸੇ 2 ਨੰਬਰ ਅਸੈਂਬਲੀ 'ਚੋਂ ਨਿਕਲੀ ਹੋਏਗੀ। ਇਹਦਾ ਮਤਲਬ ਉਹ ਵੀ 2 ਨੰਬਰ ਹੀ ਹੋਏਗੀ, ਗੈਰ ਕਾਨੂੰਨੀ ਹੋਏਗੀ। ਤੇ ਬਹਰਹਾਲ ਇਹ ਅੱਜ ਸ਼ਾਮ ਤੱਕ ਫੈਸਲਾ ਹੋ ਜਾਏਗਾ, ਪਤਾ ਵੀ ਲੱਗ ਜਾਏਗਾ ਵੀ ਅੱਗੋਂ ਕੀ ਚੱਲਦਾ ਹੈ। ਤੇ ਇਹ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਰੱਖਦੇ ਰਹਾਂਗੇ ਕਿਉਂਕਿ ਅੱਜ ਉਹ ਦਿਨ ਪੂਰੇ ਹੋ ਗਏ ਨੇ। ਔਰ ਪਹਿਲਾਂ ਇਹ ਆਪੇ ਆਂਦੇ ਸਨ ਵੀ ਇਹ ਨੋਟੀਫਿਕੇਸ਼ਨ ਨਹੀਂ ਚਾਹੀਦਾ, ਹੁਣ ਆਂਦੇ ਸਨ। ਰਾਣਾ ਸਨਾਉਲਾ ਦਾ ਐਸੇ ਹਫਤੇ ਦੇ ਵਿੱਚ ਇੱਕ ਬਿਆਨ ਸੀ ਕਿ ਨੋਟੀਫਿਕੇਸ਼ਨ ਚਾਹੀਦਾ ਹੈ। ਤੇ ਅੱਜ ਪੂਰਾ ਦਿਨ ਮੁੱਕ ਗਿਆ। ਇਸ ਵੇਲੇ ਤਕਰੀਬਨ ਅਸਰ ਦਾ ਵੇਲਾ ਹੋ ਗਿਆ ਜਾਂ ਕੋਈ ਹੋਰ ਘੰਟੇ ਤੱਕ ਅਸਰ ਦਾ ਵੇਲਾ ਹੋ ਜਾਏਗਾ ਤੇ ਮਗਰਬ ਵੇਲੇ ਇਹਨਾਂ ਦਾ ਕੰਮ ਜਿਹੜਾ ਉਹ ਤਮਾਮ ਹੋ ਜਾਣਾ, ਮਤਲਬ ਕਿ ਇਹਨਾਂ ਦੀ ਜਿਹੜੀ ਨੌਕਰੀ ਦਾ ਵੇਲਾ ਉਹ ਪੂਰਾ ਹੋ ਜਾਣਾ। ਲੇਕਿਨ ਹਜੇ ਤੱਕ ਕਿਸੇ ਕਿਸਮ ਦਾ ਕੋਈ ਨੋਟੀਫਿਕੇਸ਼ਨ ਇਹਨਾਂ ਦੇ ਕੋਲ ਨਹੀਂ ਹੈ। ਤੇ ਫਾਰਮ 47 ਦਾ ਜਿਹੜਾ ਵਜ਼ੀਰ ਆਜ਼ਮ ਹੈ ਉਹ ਜਾ ਕੇ ਬੈਠਾ ਹੈ ਇਸ ਵੇਲੇ ਇੰਗਲੈਂਡ ਦੇ ਵਿੱਚ। ਇਹ ਵੀ ਸੂਰਤ ਹਾਲਤ 'ਤੇ ਵੀ ਜ਼ਰਾ ਨਜ਼ਰ ਰੱਖੋ। ਬਹਰਹਾਲ ਇਹ ਤਾਂ ਤੈਅ ਹੈ ਕਿ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਘਰ ਨਹੀਂ ਜਾਣਾ। ਹੁਣ ਉਹਨਾਂ ਕੀ ਗੈਰ ਕਾਨੂੰਨੀ ਤੌਰ 'ਤੇ ਅੱਗੋਂ ਆਪਣਾ ਮੇਰਾ ਮਤਲਬ ਕੰਮ ਜਿਹੜਾ ਚਲਾਈ ਰੱਖਣਾ ਇਸੇ ਤਰ੍ਹਾਂ ਜਾਂ ਕਾਨੂੰਨੀ ਤੌਰ 'ਤੇ ਚਲਾਉਣਾ? ਇਹ ਤਾਂ ਇੱਦਾਂ ਹੀ ਆ ਵੀ ਜਿਵੇਂ ਕੋਈ ਕਾਠੀ ਤੋਂ ਬਗੈਰ ਹੀ ਸਾਈਕਲ ਚਲਾਈ ਫਿਰੇ। ਇਹ ਹੁਣ ਮੇਰਾ ਖਿਆਲ ਕਾਠੀ ਤੋਂ ਬਗੈਰ ਹੀ ਸਾਈਕਲ ਚੱਲਣਾ। ਇਹ ਕਿਸ ਤਰ੍ਹਾਂ ਚੱਲਦਾ ਹੈ, ਕਿੰਨਾ ਚਿਰ ਚੱਲਦਾ ਹੈ, ਇਹ ਆਉਣ ਵਾਲੇ ਦਿਨਾਂ 'ਚ ਵੇਖਦੇ ਹਾਂ। ਬਹਰਹਾਲ ਜੋ ਵੀ ਹੋਇਆ ਉਹ ਤੁਹਾਡੇ ਸਾਹਮਣੇ ਰੱਖਾਂਗੇ। ਅੱਛਾ ਜੀ, ਅਗਲੀ ਖਬਰ ਲੈ ਲਓ। ਡਾਇਰੈਕਟਰ FIA ਲਾਹੌਰ ਜ਼ੋਨ ਉਹਨਾਂ ਖੁਸੂਸੀ ਗੁਫ਼ਤਗੂ ਕੀਤੀ ਹੈ ਵੀ ਬੈਰੂਨੇ ਮੁਲਕ ਲੋਕਾਂ ਨੂੰ ਅਸੀਂ ਕਿਉਂ ਡੱਕ ਰਹੇ ਹਾਂ। ਤੁਸੀਂ ਸੁਣ ਹੀ ਲਿਆ ਹੋਏਗਾ, TV 'ਤੇ ਵੀ ਵੇਖਿਆ ਹੋਏਗਾ, ਸੋਸ਼ਲ ਮੀਡੀਆ 'ਤੇ ਵੀ ਵੇਖਿਆ ਹੋਏਗਾ ਕਿ ਬੈਰੂਨੇ ਮੁਲਕ ਜਿਹੜੇ ਪਾਕਿਸਤਾਨੀ ਨੇ ਹਜ਼ਾਰਾਂ ਦੀ ਤਾਦਾਦ 'ਚ ਉਹਨਾਂ ਨੂੰ ਏਅਰਪੋਰਟਾਂ ਤੋਂ ਡੱਕਿਆ ਜਾ ਰਿਹਾ। ਟਿਕਟ ਉਹਨਾਂ ਕੋਲ ਹੈ, ਵੀਜ਼ਾ ਉਹਨਾਂ ਕੋਲ ਹੈ, ਦੂਜੀਆਂ ਰਿਕੁਆਇਰਮੈਂਟਾਂ ਉਹਨਾਂ ਦੀਆਂ ਪੂਰੀਆਂ ਨੇ। ਕਦੇ ਕੋਈ ਆਂਦਾ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਤੇ ਕਦੇ ਕੋਈ ਆਂਦਾ ਤੁਹਾਡੇ ਕੋਲ ਫਲਾਨੀ ਸ਼ੈ ਨਹੀਂ। ਚੇਤੇ ਕਰੋ, ਸੰਤਾ ਤੇ ਬੰਤਾ ਦੋਵੇਂ ਜਾਣੇ ਪਹਿਲੇ ਦਿਨ ਏਅਰਪੋਰਟ 'ਤੇ ਗਏ ਸਨ, ਮਤਲਬ ਕਿ ਨਕਵੀ ਸਾਹਿਬ ਤੇ ਚੌਧਰੀ ਸ਼ੁਜਾਤ ਸਾਹਿਬ ਦੇ ਪੁੱਤਰ, ਇਹ ਦੋਵੇਂ ਗਏ ਸਨ। ਮੇਰਾ ਖਿਆਲ ਆਪੋ 'ਚ ਸਾਂਢੂ ਵੀ ਨੇ ਦੋਵੇਂ। ਤੇ ਇਹ ਦੋਵੇਂ ਗਏ ਸਨ ਏਅਰਪੋਰਟ 'ਤੇ ਉੱਥੇ ਵਿਚਾਰੇ ਜਿਹੜੇ ਮਜ਼ਦੂਰ ਬਾਹਰ ਜਾਣਾ ਚਾਹੁੰਦੇ ਸਨ ਉਹਨਾਂ ਦੇ ਲਾਇਸੈਂਸ ਚੈੱਕ ਕਰਦੇ ਫਿਰਦੇ ਸਨ। ਸਾਨੂੰ ਤਾਂ ਪਤਾ ਹੀ ਨਹੀਂ ਸੀ। ਸਾਨੂੰ ਲੱਗਾ ਵੀ ਮੋਹਸਨ ਨਕਵੀ ਨੂੰ ਉਹਨਾਂ ਨੇ ਉੱਥੇ ਵਜ਼ੀਰੇ ਦਾਖਲਾ ਲਾਇਆ, ਸਾਲਾ ਸਾਹਿਬ ਨੂੰ। ਤੇ ਉਹ ਜਿਹੜੇ ਸਾਲਾ ਸਾਹਿਬ ਨੇ ਉਹ ਆਂਦੇ ਨੇ ਵੀ ਨਹੀਂ, ਮੈਂ ਤੇ ਹਵਾਲਦਾਰ ਹਾਂ, ਮੈਂ ਤੇ ਲਾਇਸੈਂਸ ਚੈੱਕ ਕਰਨੇ ਨੇ। ਉਹ ਟ੍ਰੈਫਿਕ ਪੁਲਿਸ ਦੇ ਹਵਾਲਦਾਰ ਬਣੇ। ਉੱਥੇ ਉਹਨਾਂ ਲਾਇਸੈਂਸ ਚੈੱਕ ਕਰਕੇ ਤੇ ਪਹਿਲਾ ਬੰਦਾ ਜਿਹੜਾ ਉਹਨੂੰ ਆਫਲੋਡ ਕਰ ਛੱਡਿਆ। ਬਸ ਉਸ ਤੋਂ ਬਾਅਦ ਫਿਰ ਕੀ ਕਤਾਰ ਹੀ ਬਣ ਗਈ। ਜਿਹੜਾ ਬੰਦਾ ਜਾਂਦਾ ਉਹਨੂੰ ਆਫਲੋਡ ਮਾਰੀ ਆਉਂਦੇ ਨੇ। ਪਿੰਡਾਂ ਵਾਲਿਆਂ ਨੇ ਸ਼ਲਵਾਰ ਕਮੀਜ਼ ਪਾਈ ਹੈ ਤੇ ਇਸ ਤੋਂ ਉਹਨਾਂ ਨੂੰ ਆਫਲੋਡ ਕਰੀ ਆਉਂਦੇ ਨੇ ਵੀ ਤੁਸੀਂ ਬਾਹਰ ਚੱਲਿਓ, ਪੈਂਟ ਪਾ ਕੇ ਕਿਉਂ ਨਹੀਂ ਜਾਂਦੇ। ਜੇ ਕਿਸੇ ਨੇ ਪੈਂਟ ਪਾਈ ਹੈ ਤੇ ਉਹਨੂੰ ਆਂਦੇ ਨੇ ਵੀ ਤੈਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਤਦ ਤੂੰ ਬਾਹਰ ਨਹੀਂ ਜਾ ਸਕਦਾ, ਤੇਰਾ ਵੀਜ਼ਾ ਠੀਕ ਨਹੀਂ ਹੈ। ਅੱਛਾ, ਜੇ ਕਿਸੇ ਦੀ ਮੇਰਾ ਮਤਲਬ ਅੰਗਰੇਜ਼ੀ ਵੀ ਚਲੋ ਠੀਕ ਹੈ ਤੇ ਉਹਨੂੰ ਆਂਦੇ ਨੇ ਵੀ ਤੇਰੇ ਕੋਲ ਪੈਸੇ ਪੂਰੇ ਨਹੀਂ, ਤੂੰ ਇਸ ਤੋਂ ਬਾਹਰ ਨਹੀਂ। ਉਹ ਬਲੱਜੋ, ਉਹ ਬੇਸ਼ਰਮੋ, ਉਹ ਜੇ ਇਹਨਾਂ ਦੀ ਅੰਗਰੇਜ਼ੀ ਠੀਕ ਹੁੰਦੀ ਜਾਂ ਇਹਨਾਂ ਦੇ ਪੱਲੇ ਪੈਸੇ ਹੁੰਦੇ
ਜਾਂ ਮੇਰਾ ਮਤਲਬ ਇਹਨਾਂ ਦੇ ਕੋਲ ਸਾਰਾ ਕੁਝ ਹੁੰਦਾ ਤੇ ਇਹਨਾਂ ਬਾਹਰ ਖੱਜਲ ਹੋਣ ਕਿਉਂ ਜਾਣਾ ਸੀ? ਇਹ ਇੱਥੇ ਆਪਣੀ ਬੇਬੇ ਦੇ ਕੋਲ ਰਹਿੰਦੇ, ਇਹ ਇੱਥੇ ਆਪਣੀ ਬੇਬੇ ਦੇ ਗੋਡੇ ਮੁੱਢ ਬਹਿ ਕੇ ਤੇ ਆਪਣੀਆਂ ਚੋਪੜੀਆਂ ਰੋਟੀਆਂ ਖਾਂਦੇ। ਇਹ ਜਿਹੜਾ ਮਜ਼ਦੂਰ ਬਾਹਰ ਮਜ਼ਦੂਰੀ ਕਰਨ ਜਾਣ ਡਿਆ, ਤੁਹਾਡੀ ਕੋਈ ਅਕਲ ਜਾਂ ਤੇ ਤੁਹਾਡੀ ਮੇਰਾ ਮਤਲਬ ਹੈ ਹੀ ਨਹੀਂ ਤੁਹਾਡੇ 'ਚ, ਜਾਂ ਤੁਸੀਂ ਲਾਹ ਕੇ ਪੀ ਲਈਏ, ਮਤਲਬ ਹਿਆ ਨਾਂ ਦੀ ਸ਼ਾਇਦ ਤੁਹਾਡੇ 'ਚ ਕੋਈ ਨਹੀਂ। ਇਹ ਉਹ ਮਾੜੇ ਲੋਕ ਨੇ ਜਿਹੜੇ ਕੋਈ ਟੂੰਬਾਂ ਵੇਚ ਕੇ, ਕੋਈ ਘਰ ਦਾ ਕੋਈ ਕੱਟਾ ਵੱਛਾ ਮੱਝ ਵੇਚ ਕੇ, ਕੋਈ ਕਰਜ਼ਾ ਲੈ ਕੇ ਇਹ ਲੋਕ ਬਾਹਰ ਜਾਂਦੇ ਨੇ। ਅਗਰ ਇਹਨਾਂ ਨੂੰ ਤਾਲੀਮ ਪ੍ਰੋਪਰ ਤੁਸੀਂ ਦਿੱਤੀ ਹੁੰਦੀ ਹੈ ਇਸ ਮਾਸ਼ਰੇ ਦੇ ਵਿੱਚ, ਸਕੂਲ ਜਿਹੜੇ ਸਰਕਾਰੀ ਉਹਨਾਂ ਦੀ ਤਬਾਹੀ ਫੇਰ ਦਿੱਤੀ ਤੁਸੀਂ। ਹੁਣ ਤਾਂ ਜਿਹੜੇ ਸਕੂਲਾਂ ਦੇ ਵਿੱਚ ਮਾਸਟਰ ਪੜ੍ਹਾ ਰਹੇ ਨੇ ਉਹਨਾਂ 'ਚੋਂ ਵਿਚਾਰੇ ਕਈ ਸਾਰੇ ਜਿਹੜੇ ਅੰਗਰੇਜ਼ੀ ਨਹੀਂ ਬੋਲ ਸਕਦੇ, ਜਿਨ੍ਹਾਂ ਨੇ ਇਹਨਾਂ ਨੂੰ ਪੜ੍ਹਾਇਆ। ਜੇ ਉਹ ਕਿਤੇ ਵਿਚਾਰੇ ਉਮਰੇ 'ਤੇ ਜਾਂ ਕਿਸੇ ਪਾਸੇ ਨੂੰ ਜਾਣ, ਤੁਸੀਂ ਉਹਨਾਂ ਦਾ ਜਿਹੜਾ ਅੰਗਰੇਜ਼ੀ ਦਾ ਉਸਤਾਦ ਹੋਣਾ ਨਾ ਸਕੂਲ ਦੇ ਵਿੱਚ, ਜੇ ਉਹਦਾ ਤੁਸੀਂ ਏਅਰਪੋਰਟ 'ਤੇ ਟੈਸਟ ਲੈ ਲਿਆ ਤਾਂ ਉਹਦੇ ਕੋਲੋਂ ਵਿਚਾਰੇ ਕੋਲ ਨਹੀਂ ਬੋਲੀ ਜਾਣੀ। ਹੁਣ ਮੈਂ ਉਹਦੇ ਕੋਲ ਖਿਲਾਫ ਨਹੀਂ ਗੱਲ ਕਰ ਰਿਹਾ, ਉਹਦਾ ਕੀ ਕਸੂਰ ਹੈ? ਉਹਨੂੰ ਜੋ ਸਰਕਾਰ ਜਿਹੋ ਜਿਹੇ ਸਕੂਲਾਂ 'ਚ ਪੜ੍ਹਾ ਰਹੀ ਹੈ ਉਹੋ ਜਿਹਾ ਹੀ ਪੜ੍ਹ ਰਿਹਾ। ਅਸੀਂ ਤਾਂ ਲਾਠੀ ਲੈ ਕੇ ਮਾੜੇ ਦੇ ਮਗਰ ਚੜ੍ਹ ਜਾਂਦੇ ਵੀ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ। ਬਈ ਇਹਨੂੰ ਪੜ੍ਹਾਇਆ ਕਿਹਨੇ? ਮੈਨੂੰ ਇੱਕ ਗੱਲ ਦੱਸੋ। ਇਹ ਜਿੰਨੇ ਵੱਡੇ ਵੱਡੇ ਬਿਊਰੋਕਰੇਟ ਨੇ, ਜੱਜ ਨੇ, ਜਿਹੜੇ ਪਿੰਡਾਂ 'ਚੋਂ ਨਿਕਲ ਕੇ ਆਏ ਨੇ, ਸਾਡੇ ਵਰਗੇ ਵੀ ਸਾਰੇ, ਇਹ ਅਸੀਂ ਆਈਨਸਟਾਈਨ ਸਾਂ ਜਾਂ ਸਾਡੇ ਜਿਹੜੇ ਸਿਰ ਸਨ ਉਹਨਾਂ 'ਚ ਸਪੈਸ਼ਲ ਦਿਮਾਗ ਸਨ ਵੀ ਸਾਨੂੰ ਅੰਗਰੇਜ਼ੀ ਆ ਗਈ। ਉਦੋਂ ਕੋ ਸਕੂਲਾਂ ਦਾ ਮਾੜਾ ਚੰਗਾ ਹਾਲਾਤ ਠੀਕ ਸਨ ਅਤੇ ਜਿਹੜੇ ਮਾਸਟਰ ਸਨ ਉਹਨਾਂ ਦੇ ਵੀ ਹਾਲਾਤ ਠੀਕ ਸਨ ਅਤੇ ਮਾਸ਼ਰਾ ਪੂਰਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਚੱਲ ਰਿਹਾ ਸੀ। ਪਿੰਡਾਂ ਵਾਲੇ ਵੀ ਖਿੱਚ ਖੁੱਚ ਕੇ ਗੱਡਾ ਨਾਲ ਲਈ ਆਉਂਦੇ ਸਨ। ਪੂਰਾ ਬਰਾਬਰ ਤਾਂ ਨਹੀਂ ਸੀ ਗੱਡਾ ਚੱਲਦਾ, ਲੇਕਿਨ ਚਲੋ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਗੋਡਾ ਲਾ ਕੇ ਪਿੰਡਾਂ ਵਾਲੇ ਵੀ ਗੱਡਾ ਖਿੱਚੀ ਖੁੱਚੀ ਫਿਰਦੇ ਸਨ। ਹੁਣ ਪਿੰਡ ਦਾ ਅਤੇ ਸ਼ਹਿਰ ਦਾ ਔਰ ਸਪੈਸ਼ਲੀ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਦਾ ਤੁਸੀਂ ਇੰਨਾ ਕੁ ਫਰਕ ਪਾ ਦਿੱਤਾ ਹੈ ਕਿ ਜਿਹੜਾ ਸਰਕਾਰੀ ਸਕੂਲ ਦਾ ਬੱਚਾ ਹੈ ਉਹ ਵਿਚਾਰਾ ਤਾਂ ਉਰਦੂ ਬੋਲ ਲੈ ਸਿੱਧੀ, ਅਤੇ ਉਹ ਬੜੀ ਗੱਲ ਹੈ। ਅੰਗਰੇਜ਼ੀ ਉਹਦੇ ਕੋਲੋਂ ਕੀ ਭਾਲਦੇ ਫਿਰਦੇ ਹੋ ਤੁਸੀਂ? ਹੁਣ ਏਅਰਪੋਰਟਾਂ 'ਤੇ ਜਿਹੜੀ ਇਹਨਾਂ ਬਗੈਰਤੀ ਸ਼ੁਰੂ ਕੀਤੀ ਹੈ ਉਹ ਮੇਰੀ ਤਾਂ ਸਮਝ ਤੋਂ ਬਾਹਰ ਹੈ। ਬੰਦੇ ਕਰਜ਼ੇ ਲੈ ਕੇ ਟਿਕਟਾਂ ਕਰਵਾਉਂਦੇ ਨੇ ਏਅਰਲਾਈਨਾਂ ਦੀਆਂ, ਅੱਗੋਂ ਏਅਰਲਾਈਨਾਂ ਦੀ ਗੁੰਡਾਗਰਦੀ ਆਪਣੀ, ਉਹ ਜਦੋਂ ਆਫਲੋਡ ਕਰ ਦਿੰਦੇ ਨੇ। ਉਹ ਕਹਿੰਦੇ ਨੇ ਜੀ ਸਾਡਾ ਕਸੂਰ ਨਹੀਂ, ਤੁਹਾਡੀ ਟਿਕਟ ਕੈਂਸਲ ਜਾਂ ਇੰਨੇ ਪੈਸੇ ਦਿਓ ਫਿਰ ਬੁੱਕ ਕਰਾਵਾਂਗੇ। ਉਹ ਇੱਕ ਬੱਚਾ ਰੋਣ ਡਿਆ ਸੀ, ਆਂਦਾ ਸੀ ਮੈਂ ਬਾਹਰ ਪੜ੍ਹਨ ਜਾਣਾ ਅਤੇ ਮੈਂ ਵੀਜ਼ਾ ਲਵਾਇਆ ਸੀ ਅਤੇ ਟਿਕਟ ਲਈ ਸੀ ਅਤੇ ਹੁਣ ਇਹਨਾਂ ਨੇ ਮੈਨੂੰ ਆਫਲੋਡ ਕਰ ਦਿੱਤਾ ਅਤੇ ਮੈਂ ਅਗਰ ਬਾਹਰ ਨਹੀਂ ਜਾਵਾਂਗਾ ਹੁਣ ਦੁਬਾਰਾ ਟਿਕਟ ਕਰਾਉਣ ਵਾਸਤੇ ਮੈਨੂੰ ਆਪਣਾ ਮੋਟਰਸਾਈਕਲ ਵੇਚਣਾ ਪੈਣਾ। ਅੱਛਾ, ਥੱਲੇ ਕਈ ਬਸ਼ਰਮਾਂ ਨੇ ਲਿਖਿਆ ਸੀ, ਅਸੀਂ ਵੈਸੇ ਕੁੱਤਾ ਕੁੱਤੇ ਦਾ ਵੈਰੀ ਹੁੰਦਾ ਹੈ, ਮੈਂ ਮੁਹਾਵਰਾ ਸੁਣਿਆ ਸੀ, ਮਾਜ਼ਰਤ ਮੈਂ ਕਿਸੇ ਨੂੰ ਕੁੱਤਾ ਨਹੀਂ ਕਹਿਣ ਡਿਆ, ਪਰ ਤੁਹਾਨੂੰ ਸਮਝਾਉਣ ਵਾਸਤੇ। ਸਾਰੀ ਉਮਰ ਇਹ ਮੁਹਾਵਰਾ ਸੁਣਿਆ ਸੀ ਪਰ ਇਹਦੀ ਸਮਝ ਨਹੀਂ ਸੀ ਆਉਂਦੀ। ਜਦੋਂ ਹੁਣ ਮੈਂ ਆਮ ਬੰਦੇ ਨੂੰ ਆਮ ਬੰਦੇ ਨਾਲ ਦੁਸ਼ਮਣੀ ਕਰਦਿਆਂ ਵੇਖਦਾ ਨਾ, ਅਤੇ ਉਦੋਂ ਸਮਝ ਆਉਂਦੀ ਹੈ ਵੀ ਇਸ ਮੁਹਾਵਰੇ ਦਾ ਮਤਲਬ ਕੀ ਹੈ, ਵੀ ਕੁੱਤਾ ਕੁੱਤੇ ਦਾ ਵੈਰੀ ਹੁੰਦਾ ਹੈ। ਹਾਲਾਂਕਿ ਜਿਹੜੇ ਕੁੱਤੇ ਨੇ, ਅਸਲ ਕੁੱਤੇ ਨੇ ਜਿਹੜੇ ਜਾਨਵਰ ਨੇ, ਉਹ ਨਹੀਂ ਵੈਰੀ ਹੁੰਦੇ, ਉਹ ਤਾਂ ਇਨਸਾਨਾਂ ਦਾ ਵੀ ਬੜਾ ਖਿਆਲ ਰੱਖਦੇ ਨੇ ਅਤੇ ਆਪਸ 'ਚ ਵੀ ਇੱਕ ਦੂਜੇ ਦਾ ਬੜਾ ਖਿਆਲ ਰੱਖਦੇ ਨੇ। ਇਹ ਜਿਹੜਾ ਨਾ ਕਿਸੇ ਬਜ਼ੁਰਗ ਨੇ ਮੇਰਾ ਖਿਆਲ ਇਨਸਾਨਾਂ ਵਾਸਤੇ ਗੱਲ ਕਹੀ, ਉਹ ਤਾਂ ਥੱਲੇ ਇੱਕ ਚਵਲ ਨੇ ਕੌਮੈਂਟ ਲਿਖਿਆ ਸੀ ਕਿ ਇਹ ਜੇ ਐਡਾ ਮਾੜਾ ਹੈ ਵੀ ਇਹਨੂੰ ਟਿਕਟ ਕਰਾਉਣ ਵਾਸਤੇ ਮੋਟਰਸਾਈਕਲ ਵੇਚਣਾ ਪੈਣਾ ਅਤੇ ਇਹਦੀ ਫੀਸ ਉੱਤੇ ਕੌਣ ਦਊ? ਤੇਰਾ ਫੁੱਫੜ ਦਊ। ਵੀ ਗੱਲ ਸੁਣ ਬੰਦੇ ਦੇ ਆ ਪੁੱਤਾ, ਜਾਣ ਉਹ ਡਿਆ ਬਾਹਰ, ਤੇਰਾ ਇਹਦੇ ਵਿੱਚ ਕੀ ਲੈਣ ਦੇਣਾ ਵੀ ਤੂੰ ਥੱਲੇ ਲਿਖਣ ਡਿਆ ਵੀ ਇਹਦੀ ਉੱਥੇ ਫੀਸ ਕੌਣ ਦਊ? ਪਤਾ ਨਹੀਂ ਉਸ ਵਿਚਾਰੇ ਨੇ ਕਿੱਦਾਂ ਆਪਣਾ ਤਰੋਪਾ ਲਾਇਆ। ਉਹ ਪੜ੍ਹਨ ਦੇ ਬਹਾਨੇ ਬਾਹਰ ਉਹਨੇ ਪਤਾ ਨਹੀਂ ਮਜ਼ਦੂਰੀ ਕਰਨੀ ਸੀ, ਕੀ ਕਰਨਾ ਸੀ, ਕਿਹੜੇ ਹਿਸਾਬ 'ਚ ਜਾ ਰਿਹਾ, ਕਿਹੜੇ ਗਮਾਂ 'ਚ ਜਾ ਰਿਹਾ, ਕਿਹੜੀਆਂ ਪਰੇਸ਼ਾਨੀਆਂ 'ਚ ਜਾ ਰਿਹਾ, ਕਿਹੜੇ ਪੰਧ ਕੱਟ ਕੇ ਜਾ ਰਿਹਾ। ਤੂੰ ਪਤੰਦਰਾ ਥੱਲੇ ਲਿਖ ਲਾ ਵੀ ਤੂੰ ਜਿਵੇਂ ਨਾ ਤੁਹਾਡਾ ਇਹ ਪ੍ਰਾਹੁਣਾ ਹੈ ਅਤੇ ਤੁਸੀਂ ਰਿਸ਼ਤਾ ਕੀਤਾ ਅਤੇ ਤੈਨੂੰ ਬੜੀ ਤਕਲੀਫ ਹੋ ਗਈ ਵੀ ਬਈ ਇਹ ਮੋਟਰਸਾਈਕਲ ਵੇਚ ਕੇ ਜਾਏਗਾ ਅਤੇ ਉੱਥੇ ਫੀਸ ਕਿਵੇਂ ਦੇਏਗਾ? ਤੂੰ ਪਤੰਦਰਾ ਉਹਦੀ ਫੀਸ ਦੇਣੀ ਉੱਥੇ। ਮੈਂ ਕਿਹਾ ਤੇਰੇ ਵਰਗੇ ਵੀ ਨਾ ਹੀ ਵੈਸੇ ਜੰਮਣ, ਤੁਹਾਡੇ ਵਰਗੇ ਵੀ ਤਾਂ ਚੰਗੀ ਗੱਲ ਹੀ ਹੁੰਦੀ ਜਿਹੜੇ ਕਿਸੇ ਨੂੰ ਕਿਸੇ ਦੇ ਜ਼ਖਮ ਦੇ ਉੱਤੇ ਮਰਹਮ ਨਹੀਂ ਰੱਖ ਸਕਦੇ ਅਤੇ ਉਹਦੇ ਉੱਤੇ ਗੰਦ ਰੱਖਦੇ ਨੇ। ਅੱਛਾ, ਇਹ ਸਾਡੀ ਸੁਸਾਇਟੀ 'ਚ ਆਮ ਹੈ। ਕੋਈ ਬੰਦਾ ਆਪਣੀ ਦੁੱਖ ਤਕਲੀਫ ਕੋ ਰੋਂਦਾ ਹੋਏਗਾ ਨਾ ਅਤੇ ਥੱਲੇ ਐਸੀ ਚਵਲ ਮਾਰਨਗੇ ਜਾ ਕੇ। ਉਹ ਬੰਦੇ ਦੇ ਉਹ ਪੁੱਤਰੋ ਸੋਚ ਲਿਆ ਕਰੋ ਵੀ ਇਸ ਹਾਲਤ 'ਚ ਮੈਂ ਹੋਵਾਂ ਤਾਂ ਫਿਰ ਕੀ ਹੋਏਗਾ? ਜਦੋਂ ਤੁਹਾਡੇ ਨਾਲ ਆਪ ਹੁੰਦੀ ਉਦੋਂ ਤਾਂ ਬੜਾ ਰੋਂਦੇ ਜੇ, ਉਦੋਂ ਆਂਦੇ ਜੇ ਬੜਾ ਧੱਕਾ ਹੋ ਗਿਆ, ਦੂਜਿਆਂ ਦੇ ਤੁਹਾਡੇ ਦੰਦ ਨਿਕਲਦੇ ਨੇ। ਮਤਲਬ ਸਾਡੇ ਇਨਸਾਨੀਅਤ ਤੇ ਉਂਝ ਹੀ ਖਤਮ ਹੀ ਹੋ ਗਈ, ਹੈਵਾਨੀਅਤ ਆ ਗਈ। ਕਿਸੇ ਦੂਜੇ ਦਾ ਦੁੱਖ ਜਿਹੜਾ ਉਹ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਅੰਦਰ। ਬਹਰਹਾਲ ਇਹ ਜੋ ਕੁਝ ਕਰ ਰਹੇ ਨੇ, ਅਜਾ ਉਹ FIA ਵਾਲਾ ਆਂਦਾ ਜੀ ਅਸੀਂ ਇਸ ਤੋਂ ਕਰ ਰਹੇ ਹਾਂ ਕਿ ਇਹ ਮਾਫੀਆ ਵਾਲੇ ਲੋਕਾਂ ਨੂੰ ਬਾਹਰ ਘੱਲਦੇ ਨੇ ਮੁਲਕ ਤੋਂ ਅਤੇ ਅਸੀਂ ਉਹ ਫੜਨੇ ਨੇ ਮਾਫੀਆ। ਉਹ ਫੜੋ ਮਾਫੀਆ ਨੂੰ, ਫੜੋ ਜਿਹੜਾ ਗਰੀਬ ਆਪਣਾ ਸਭ ਕੁਝ ਵੇਚ ਕੇ ਬਾਹਰ ਜਾ ਰਿਹਾ ਉਹਦੀ ਕੋਈ ਤਬਾਹੀ ਕੱਢੀ ਆਉਂਦੇ ਹੋ। ਅਤੇ ਬਹਰਹਾਲ ਇਹ ਬੜਾ ਜੀ ਇੱਕ ਧੱਕਾ ਹੋ ਰਿਹਾ। ਅਸੀਂ ਇਹਦੇ ਉੱਤੇ ਫਟਕਾਰ ਹੀ ਪਾ ਸਕਦੇ ਹਾਂ, ਅਸੀਂ ਇਹਦੇ ਉੱਤੇ ਸ਼ਰਮ ਹੀ ਦਵਾ ਸਕਦੇ ਹਾਂ, ਹੋਰ ਅਸੀਂ ਇੱਥੋਂ ਬਹਿ ਕੇ ਤੇ ਕੁਝ ਨਹੀਂ ਕਰ ਸਕਦੇ। ਅਤੇ ਸਾਡੇ ਨਾਲ ਰਲ ਕੇ ਤੁਸੀਂ ਜ਼ਰਾ ਕੌਮੈਂਟ ਜ਼ਰੂਰ ਕਰਿਓ ਵੀ ਇਹਦੇ 'ਤੇ ਤੁਸੀਂ ਕੀ ਸੋਚਦੇ ਹੋ। ਹੈ ਜਿਹੜਾ ਡੱਕਣ ਡਏ ਨੇ ਇਹ ਤਾਂ ਕੀ ਸੋਚਦੇ ਹੋ? ਤੁਸੀਂ ਵੀ ਲਾਹਨਤਾਂ ਭੇਜ ਰਹੇ ਹੋ ਮੇਰੇ ਤਰ੍ਹਾਂ ਹੀ ਤੁਹਾਡੇ ਹਿਸਾਬ ਨਾਲ ਜਿਹੜੇ ਮਾੜੇ, ਇਹ ਉਹ ਮਾੜੇ ਲੋਕ ਨੇ ਜਿਨ੍ਹਾਂ ਨੂੰ ਇੱਥੇ ਕੋਈ ਰਾਹ ਨਹੀਂ ਹੈ। ਵਰਨਾ ਕੌਣ ਛੱਡਦਾ ਆਪਣਾ ਮੁਲਕ? ਮੈਨੂੰ ਦੱਸੋ,
ਕੌਣ ਆਪਣੀ ਮਾਂ ਨੂੰ, ਆਪਣੇ ਪਿਓ ਨੂੰ, ਆਪਣੇ ਭੈਣਾਂ ਭਰਾਵਾਂ ਨੂੰ, ਆਪਣੇ ਜਵਾਕਾਂ ਨੂੰ, ਆਪਣੀ ਬੁੱਢੀ ਨੂੰ ਕੌਣ ਛੱਡ ਕੇ ਜਾਂਦਾ ਮੈਨੂੰ ਦੱਸੋ। ਤੇ ਖੈਰ ਅੱਗੇ ਚਲੋ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਜਨਾਬ ਹੈ ਬੈਂਕ ਦੇ ATM ਦੀ ਤਸਵੀਰ ਅੱਜ ਕੱਲ੍ਹ ਬਹੁਤ ਇੱਕ ਫਿਰ ਰਹੀ ਹੈ। ਉਹਦੇ ਉੱਤੇ ਜਿਹੜਾ ਬੈਂਕ ਦਾ ATM ਪੈਸੇ ਕੱਢਣ ਤੋਂ ਪਹਿਲਾਂ ਜਿਹੜੀ ਉੱਥੇ ਲਿਖਿਆ ਹੁੰਦਾ ਨਾ, ਅਸਕਰੀ ਬੈਂਕ ਲਿਖਿਆ ਹੁੰਦਾ, MCB ਲਿਖਿਆ ਹੁੰਦਾ, ਅਲਾਈਡ ਬੈਂਕ, ਹੁਣ ਉਹ ਨਹੀਂ ਲਿਖਿਆ ਜਨਾਬ। ਉੱਥੇ ਫੀਲਡ ਮਾਰਸ਼ਲ ਚੁਸਤ ਹੋ ਕੇ ਜਨਾਬ ਟੋਪੀ ਪਾ ਕੇ ਜਿਹੜਾ ਨਾ ਉਹ ਬੈਠਾ ਹੈ ਫੀਲਡ ਮਾਰਸ਼ਲ, ਉਹਦੀ ਤਸਵੀਰ ਲੱਗੀ ਹੈ। ਹਰ ਥਾਂ ਤੇ ਫੀਲਡ ਮਾਰਸ਼ਲ ਛਾਪ ਦਿੱਤਾ ਇਹਨਾਂ ਨੇ। ਬਸ ਸਵਾਦ ਦੀ ਗੱਲ ਇਹ ਹੈ ਵੀ ਉਹ ਫਿਲਮ ਤਾਂ ਨਹੀਂ ਆਈ, ਲੇਕਿਨ ਇੱਕ ਬੰਦੇ ਨੇ ਦੱਸਿਆ ਵੀ ਉਸੇ ਫੀਲਡ ਮਾਰਸ਼ਲ ਵਾਲੇ ATM 'ਚੋਂ ਮੈਂ ਪੈਸੇ ਕੱਢਣ ਡਿਆ ਸੀ ਤੇ ਕਿਸੇ ਨੇ ਆ ਕੇ ਮੈਨੂੰ 2 ਚਪੇੜਾਂ ਦੇ ਕੇ ਮੇਰੇ ਕੋਲ ਪੈਸੇ ਖੋਹ ਲਏ ਨੇ। ਮਤਲਬ ਡਾਕੇ ਵੀ ਹੁਣ ਫੀਲਡ ਮਾਰਸ਼ਲ ਦੀ ਨਿਗਰਾਨੀ 'ਚ ਪੈਣ ਡਏ ਨੇ। ਇਹਨਾਂ ਨੂੰ ਇਹ ਵੀ ਸ਼ਰਮ ਨਹੀਂ ਆਉਂਦੀ ਕਿ ਜੇ ਫੀਲਡ ਮਾਰਸ਼ਲ ਦੀ ਤਸਵੀਰ ATM 'ਤੇ ਲਾਈ ਛੱਡੀਏ ਤੇ ਫਿਰ ਉਹਦੀ ਹਿਫਾਜ਼ਤ ਵੀ ਬਣਾ ਲਈਏ ਬੰਦੇ ਦੀ। ਹੁਣ ਤਾਂ ਫੀਲਡ ਮਾਰਸ਼ਲ ਦੀ ਮੇਰਾ ਮਤਲਬ ਨਿਗਰਾਨੀ 'ਚ ਲੁੱਟਮਾਰ ਹੋ ਰਹੀ ਹੈ, ਵੈਸੇ ਤਾਂ ਹੋ ਹੀ ਰਹੀ ਹੈ। ਹੁਣ ਅੱਲਾ ਹੀ ਖੈਰ ਕਰੇ, ਇਹ ATM 'ਤੇ ਤਸਵੀਰ ਲੱਗ ਗਈ ਫੀਲਡ ਮਾਰਸ਼ਲ ਦੀ, ਕਿਤੇ ਨੋਟਾਂ 'ਤੇ ਵੀ ਨਾ ਲਾ ਦੇਣ। ਮਤਲਬ ਜਿਹੜਾ ਵਿੱਚੋਂ ਨੋਟ ਨਿਕਲਣਾ ਹੈ ਉਹਦੇ 'ਤੇ ਫੀਲਡ ਮਾਰਸ਼ਲ ਹੀ ਨਾ ਕਿਤੇ ਲੱਗਾ ਹੋਇਆ ਨਿਕਲ ਆਵੇ। ਇਹ ਤਾਂ ਗਾਂ ਦੀਆਂ ਗੱਲਾਂ ਗਾਂ ਦੇਖਣੀਆਂ ਪੈਣਗੀਆਂ। ਬਹਰਹਾਲ ਇਹ ਇੱਕ ਅਸੀਂ ਨਵਾਂ ਹੀ ਚਲਿੱਤਰ ਦੇਖਿਆ ਵੀ ਫੀਲਡ ਮਾਰਸ਼ਲ ਸਾਹਿਬ ਦੀਆਂ ਤਸਵੀਰਾਂ ATMਾਂ 'ਤੇ ਲੱਗੀਆਂ ਨੇ। ਬਸ ਹੁਣ ਮੈਨੂੰ ਨਹੀਂ ਪਤਾ ਵੀ ਥਾਂ ਕਿਹੜਾ ਰਹਿ ਗਿਆ, ਜ਼ਰਾ ਕਮੈਂਟ 'ਚ ਦੱਸ ਦੇਣਾ ਵੀ ਹੋਰ ਕਿੱਥੇ ਲਾ ਦੇਣੀ ਚਾਹੀਦੀ ਹੈ ਫੀਲਡ ਮਾਰਸ਼ਲ ਦੀ ਫੋਟੋ, ਤਾਂ ਕਿ ਇਹਨਾਂ ਨੂੰ ਕੋਈ ਥੋੜ੍ਹਾ ਜਿਹਾ ਠੰਡ 'ਤੇ ਪਵੇ ਇਹਨਾਂ ਨੂੰ। ਅੱਛਾ ਜੀ, ਅਗਲੀ ਹੈ ਸਰਫਰਾਜ਼ ਡੋਗਰ ਸਾਹਿਬ ਦੀ। ਡੋਨਟ ਖਾ ਰਹੇ ਨੇ ਉਹ, ਮੇਰੇ ਖਿਆਲ ਕਾਜ਼ੀ ਲਾਨਤ ਉਹ ਡੋਨਟ ਵਾਲੀ। ਇਹਨਾਂ ਡੋਨਟ ਖਾ ਰਹੇ, ਮੈਂ ਪੁੱਛ ਕੇ ਦੱਸਦਾ। ਉਹਨਾਂ ਨੂੰ ਸੁਹੇਲ ਅਫਰੀਦੀ ਸਾਹਿਬ ਮਿਲਣ ਗਏ ਸਨ, ਇਹ ਚੀਫ ਜਸਟਿਸ ਨੇ ਇਸਲਾਮਾਬਾਦ ਹਾਈ ਕੋਰਟ ਦੇ। ਉਹਨਾਂ ਨੇ ਉੱਥੋਂ ਜਵਾਬ ਇਹ ਦਿੱਤਾ ਵੀ ਜਨਾਬ ਮੈਂ ਪੁੱਛ ਕੇ ਦੱਸਦਾ, ਕਿਉਂਕਿ ਉਹ ਉਹਨਾਂ ਨੂੰ ਜਿਹੜੀ ਗੱਲ ਵੀ ਕਹਿੰਦਾ ਹੈ ਕਿ ਮੇਰੀ ਮੁਲਾਕਾਤ ਕਰਾ ਦਿਓ ਇਮਰਾਨ ਖਾਨ ਨਾਲ, ਤੁਸੀਂ ਆਰਡਰ ਦਿੱਤਾ ਹੈ, ਉਹ ਕਹਿੰਦੇ ਨੇ ਮੈਂ ਤੁਹਾਨੂੰ ਮਿਲ ਨਹੀਂ ਸਕਦਾ, ਮੈਂ ਪੁੱਛ ਕੇ ਦੱਸਦਾ। ਤੇ ਇਹ ਵੀ ਚੀਫ ਜਸਟਿਸ ਬਣੇ ਨੇ ਜੀ। ਅੱਛਾ ਜੀ, ਅਗਲੀ ਸੁਣ ਲਓ। ਸ਼ੇਰ ਅਫਜ਼ਲ ਮਰਵਤ ਸਾਹਿਬ ਨੇ ਵੀ ਚੰਗਾ ਐਲਾਨ ਕੀਤਾ। ਉਹਨਾਂ ਕਿਹਾ ਮੇਰੀ ਮਾਂ ਨੂੰ ਵਫਾਤ, ਉਹਨਾਂ ਦੀ ਵਾਲਦਾ ਸਾਡੀ ਵਾਲਦਾ, ਸਾਡੇ ਲਈ ਤਾਂ ਬੜੇ ਹੀ ਇhtਰਾਮ ਦੇ। ਮਾਵਾਂ ਤਾਂ ਸਾਂਝੀਆਂ ਹੁੰਦੀਆਂ ਨੇ, ਮਾਂ ਤਾਂ ਕਿਸੇ ਦੀ ਵੀ ਹੈ, ਨਵਾਜ਼ ਸ਼ਰੀਫ ਸਾਹਿਬ ਦੀ ਹੈ, ਮਰੀਮ ਸਾਹਿਬਾ ਦੀ ਹੈ, ਉਹ ਸ਼ੇਰ ਅਫਜ਼ਲ ਮਰਵਤ ਦੀ, ਉਹ ਜ਼ਰਦਾਰੀ ਸਾਹਿਬ ਦੀ ਹੈ, ਉਹ ਕਿਸੇ ਦੀ ਵੀ ਮਾਂ ਹੈ, ਉਹ ਮੇਰੀ ਆਪਣੀ ਮਾਂ ਹੈ, ਤੁਹਾਡੀ ਮਾਂ ਹੈ। ਮਾਵਾਂ ਸਾਂਝੀਆਂ ਹੁੰਦੀਆਂ ਨੇ, ਉਹਨਾਂ ਦਾ ਸਾਰਿਆਂ ਨੂੰ ਹੀ ਅਦਬ ਕਰਨਾ ਚਾਹੀਦਾ। ਤੁਹਾਡੇ ਮੁਖਾਲਿਫ ਦੀ ਮਾਂ ਹੋਵੇ, ਤੁਹਾਡੀ ਆਪਣੀ ਮਾਂ ਹੋਵੇ। ਜਿਹੜੀਆਂ ਔਰਤਾਂ ਨੇ ਉਹ ਕਿਸੇ ਦੇ ਵੀ ਘਰ ਦੀਆਂ ਨੇ, ਉਹਨਾਂ ਦਾ ਤੁਸੀਂ ਜਿਹੜਾ ਅਦਬ ਹੀ ਕਰਨਾ ਹੈ। ਇਹ ਗੱਲ ਸਾਡੇ ਲੀਡਰ ਨੇ ਵੀ ਸਿਖਾਈ ਹੈ, ਸਾਡੀ ਆਪਣੀ ਸਕਾਫਤ 'ਚ ਵੀ ਇਹੀ ਹੈ। ਅਤੇ ਇਸ ਲਈ ਮਾਵਾਂ ਤੇ ਜਿਹੜੀਆਂ ਨੇ ਉਹਨਾਂ ਦੀ ਮਾਂ ਜਿਹੜੀ ਉਹ ਸਾਡੀ ਮਾਂ ਹੈ, ਲੇਕਿਨ ਉਹਨਾਂ ਜਿਹੜੀ ਗੱਲ ਕੀਤੀ ਉਹ ਨੋਕੀ ਕੀਤੀ ਹੈ। ਉਹਨਾਂ ਕਿਹਾ ਮੇਰੀ ਮਾਂ ਨੂੰ ਵਫਾਤ ਪਾਇਆ ਪਤਾ ਨਹੀਂ 40 ਵਰੇ, ਆਖਿਆ ਕਿ 20 ਵਰੇ ਹੋ ਗਏ ਨੇ, ਲੇਕਿਨ ਅਗਰ ਉਹ ਵੀ ਕਬਰ 'ਚੋਂ ਆ ਕੇ ਮੈਨੂੰ ਕੋਈ ਗੱਲ ਆਖੇਗੀ ਨਾ, ਮੈਨੂੰ ਗਲਤ ਆਖੇਗੀ, ਤਾਂ ਮੈਂ ਮੁੜ ਕੇ ਉਹਨੂੰ ਵੀ ਜਵਾਬ ਦਿਆਂਗਾ। ਮਤਲਬ ਮੈਂ ਉਹਦੇ ਨਾਲ ਵੀ ਬਦਤਮੀਜ਼ੀ ਕਰਾਂਗਾ। ਸਵਾਲ ਇਹ ਪੁੱਛਿਆ ਗਿਆ ਸੀ ਕਿ ਤੁਸੀਂ ਅਲੀਮਾ ਬੀਬੀ ਦੇ ਬਾਰੇ ਗੱਲਾਂ ਕੀਤੀਆਂ। ਉਹਨਾਂ ਕਿਹਾ ਅਲੀਮਾ ਬੀਬੀ ਨੂੰ ਤਾਂ ਛੱਡੋ, ਮੇਰੀ ਮਾਂ ਵੀ ਕਬਰ 'ਚੋਂ ਨਿਕਲ ਕੇ ਆ ਜਾਏ ਤਾਂ ਉਹ ਮੈਨੂੰ ਕੁਝ ਆਖੇ ਤੇ ਮੈਂ ਉਹਦੇ ਨਾਲ ਵੀ ਵਾਪਸ ਬਦਤਮੀਜ਼ੀ ਕਰਾਂਗਾ। ਬੱਲੇ ਹੋ ਸ਼ੇਰ ਬੱਗਿਆ, ਛਾ ਗਿਆ ਸ਼ੇਰ ਅਫਜ਼ਲ ਮਰਵਤ, ਛਾ ਗਿਆ ਬਈ। ਮੈਂ ਆਨਾ ਨਹੀਂ ਰੀਸਾਂ ਤੇਰੀਆਂ। ਅਤੇ ਚਲੋ ਇਸ ਉਮਰੇ ਮਾਂ ਨੂੰ ਇਹੀ ਓਲਾ ਹੁੰਦਾ ਭਾਵੇਂ ਕਿ ਯਾਰ ਹੁਣ ਮੈਂ ਚਲੋ ਮਰ ਗਈ ਹਾਂ, ਰੱਬ ਕੋਲ ਚਲੀ ਗਈ ਹਾਂ, ਹੋ ਸਕਦਾ ਮੈਨੂੰ ਹੁਣ ਹੀ ਇਹ ਔਲਾਦ ਹੈ। ਅਤੇ ਜਿਹੜਾ ਬੰਦਾ ਮਾਂ ਨੂੰ ਵਲਾ ਕੇ ਰਾਜ਼ੀ ਨਹੀਂ, ਅਤੇ ਮੈਨੂੰ ਦੱਸੋ ਫਿਰ ਉਹਦੇ ਮੂੰਹ 'ਤੇ ਕੀ ਵੱਜਿਆ? ਫਿਰ ਅਸੀਂ ਉਹਦੇ ਨਾਲ ਕੀ ਗੱਲ ਕਰਨੀ? ਅਸੀਂ ਉਸ ਤੋਂ ਦੂਰ ਹੀ ਰਹੀਏ ਭਾਈ ਮੇਰੇ, ਤਾਂ ਚੰਗਾ ਹੈ। ਜਿਹੜੇ ਬੰਦੇ ਦੀ ਸੋਚ ਹੈ, ਹਾਲਾਂਕਿ ਅਸੀਂ ਸਾਰੇ ਹੀ ਕੋਈ ਐਡੇ, ਅਸੀਂ ਕੋਈ ਐਸੀ ਨਹੀਂ ਕਿ ਅਸੀਂ ਸਾਰੇ ਆਪ ਕੋ ਬੜੇ ਚੰਗੇ ਹਾਂ ਅਤੇ ਸਾਡੇ ਕੋਲੋਂ ਕੁਤਾਹੀਆਂ ਨਹੀਂ ਹੁੰਦੀਆਂ, ਲੇਕਿਨ ਜਿਹਦੀ ਮਾਂ ਨਹੀਂ ਹੈਗੀ ਉਹਨੂੰ ਇਸ ਗੱਲ ਦਾ ਪਤਾ ਹੋਏਗਾ ਵੀ ਉਹਨੂੰ ਹਿਰਖ ਹੁੰਦਾ ਹੈ ਬਾਅਦ ਦੇ ਵਿੱਚ ਕਿ ਯਾਰ ਮੈਂ ਫਲਾਣੇ ਵੇਲੇ ਮਾਂ ਜੀ ਦੇ ਨਾਲ ਇਹ ਗੱਲ ਕੀਤੀ ਸੀ, ਨਹੀਂ ਸੀ ਕਰਨੀ ਚਾਹੀਦੀ। ਹੁੰਦਾ ਜੇ ਕਿ ਨਹੀਂ? ਇਮਾਨਦਾਰੀ ਨਾਲ ਦੱਸੋ। ਕਿਸੇ ਵੇਲੇ ਅਗਰ ਕੋਈ ਗੱਲ, ਕੋਈ ਜਵਾਬ ਅੱਗੋਂ ਦੇ ਛੱਡਿਆ, ਕੋਈ ਗੱਲ ਉਹਨਾਂ ਦੀ ਨਹੀਂ ਮੰਨੀ, ਜਦੋਂ ਦੁਨੀਆ ਤੋਂ ਚਲੇ ਜਾਂਦੇ ਨੇ ਤੇ ਬੰਦਾ ਸ਼ਰਮਿੰਦਾ ਫਿਰਦਾ ਕਿ ਯਾਰ ਉਹ ਉਸ ਮੌਕੇ ਮੈਂ ਗੱਲ ਮੰਨ ਹੀ ਲੈਂਦਾ, ਤੇ ਕਿਹੜੀ ਗੱਲ ਸੀ, ਕਿਹੜਾ ਮਾਂ ਮੇਰੇ ਨਾਲ ਬਹੁਤਾ ਚਿਰ ਸੀ, ਚਲੀ ਗਈ ਹੁਣ ਤੇ ਪਤਾ ਨਹੀਂ ਕੀ ਸੋਚਦੀ ਹੋਏਗੀ ਉੱਥੇ ਜਾ ਕੇ। ਤੇ ਇਹ ਬਦਬਖਤ ਆਂਦਾ ਹੈ ਵੀ ਜੇ ਹੁਣ ਵੀ ਨਿਕਲ ਕੇ ਆ ਜਾਏ ਤਾਂ ਮੈਂ ਉਹਦੇ ਨਾਲ ਬਦਤਮੀਜ਼ੀ ਕਰਾਂਗਾ ਵਾਪਸ। ਆਓ ਰਲ ਕੇ ਦੁਆ ਮੰਗੀਏ ਵੀ ਇਹ ਏਡਾ ਸਖਤ ਦਿਲ ਇਸ ਬੰਦੇ ਦਾ, ਏਡਾ ਕਾਲਾ ਦਿਲ, ਏਡੀ ਮੋਹਰ ਲੱਗੀ ਹੋਈ ਇਹਦੇ ਉੱਤੇ, ਇਹ ਤਾਂ ਰੱਬ ਦੀ ਕੋਈ ਲਾਨਤ ਹੀ ਹੈ। ਮੈਂ ਤਾਂ ਇਹ ਆਖ ਸਕਦਾ ਅੱਲਾ ਮੀਆਂ ਇਹਨਾਂ ਦੇ ਉੱਤੇ ਕੋਈ ਆਪਣਾ ਫਜ਼ਲ ਕਰੇ ਅਤੇ ਕਮ ਅਜ਼ ਕਮ ਇਹਨਾਂ ਨੂੰ ਮਾਂ ਜੀ ਦਾ ਅਦਬ ਕਰਨ ਦੀ ਤੌਫੀਕ ਦੇਵੇ। ਬਾਕੀ ਸਾਡਾ ਤੁਹਾਡਾ ਇਹਨਾਂ ਨੇ ਕੀ ਕਰਨਾ ਹੈ, ਜਾਂ ਇਮਰਾਨ ਖਾਨ ਦਾ ਕੀ ਕਰਨਾ ਹੈ, ਜਾਂ ਅਲੀਮਾ ਬੀਬੀ ਦਾ, ਜਾਂ ਕਿਸੇ ਹੋਰ ਦੀ ਧੀ ਭੈਣ ਦਾ ਕੀ ਕਰਨਾ ਹੈ, ਜਦੋਂ ਇਹ ਆਪਣੀ ਮਾਂ ਨਾਲ ਬਦਤਮੀਜ਼ੀ ਕਰਨ ਦੇ ਐਲਾਨ ਕਰਨ ਡਏ ਨੇ, ਉਹ ਵੀ TV 'ਤੇ ਬਹਿ ਕੇ। ਅੱਗੇ ਚਲੋ ਜੀ, ਅੱਗੇ ਨਵਾਜ਼ ਸ਼ਰੀਫ ਸਾਹਿਬ ਆਉਂਦੇ ਨੇ ਵੀ ਜਨਾਬ ਮੁਲਕ ਟੇਕ ਆਫ ਕਰ ਗਿਆ, ਅਤੇ ਦੂਜੇ ਪਾਸੇ ਉਹ ਜਿਹੜੇ SIFC ਵਾਲੇ ਜਨਰਲ ਸਾਹਿਬ ਨੇ ਉਹ ਆਉਂਦੇ ਨੇ ਵੀ ਮੁਲਕ ਜਿਹੜਾ ਚੱਲਣ ਦੇ ਕਾਬਲ ਨਹੀਂ, ਇੱਥੇ ਤਬਾਹੀ ਫਿਰ ਗਈ ਹੈ ਅਤੇ ਗਵਰਨੈਂਸ ਇੱਥੇ ਠੀਕ ਨਹੀਂ ਹੋਣ ਡਈ, ਅਤੇ ਅਸੀਂ ਇਹਦਾ ਰੇਟ ਪੈਸਾ ਨਹੀਂ ਚੁੱਕ ਸਕਦੇ। ਉਧਰ ਨਵਾਜ਼ ਸ਼ਰੀਫ ਸਾਹਿਬ ਆਉਂਦੇ ਨੇ ਟੇਕ ਆਫ ਕਰ ਗਿਆ। ਉਹ ਬਈ ਵੇਖਣਾ ਕਿਤੇ ਪਈਆਂ ਤੋਂ ਬਗੈਰ ਹੀ ਟੇਕ ਆਫ ਕਰ ਗਿਆ ਮੇਰੇ ਕਹਿਣ।
ਕਹਿਣ ਦਾ ਮਤਲਬ ਹੈ ਕਿ ਅਗਰ ਟੇਕ ਆਫ ਕਰਦਿਆਂ ਪਹੀਏ ਲੈ ਗਏ ਨੇ ਦੇ ਤੇ ਜਹਾਜ਼ ਉਤਾਰਨਾ ਵੀ ਹੈ ਫਿਰ ਭਾਈ ਜੀ ਕਿਤੇ। ਨਵਾਜ਼ ਸ਼ਰੀਫ ਸਾਹਿਬ ਇਹ ਉਹ ਤੁਹਾਡੇ ਵਾਲਾ ਉਹੀ ਨਾ ਕੰਮ ਹੋ ਜਾਏ ਵੀ ਵੇਖਿਆ ਹੀ ਸਕੂਟਰ ਉਹਨੂੰ ਫਿਰ ਪੁੱਛਿਆ ਤੇ ਉਹਨੇ ਕਿਹਾ ਹਾਂ ਸਕੂਟਰ ਤੇ ਵੇਖਿਆ ਸੀ ਪਰ ਉਹਦੀ ਬ੍ਰੇਕ ਕਿੱਥੇ ਸੀ ਇਹ ਨਹੀਂ ਸੀ ਵੇਖੀ। ਪਰ ਨਵਾਜ਼ ਸ਼ਰੀਫ ਸਾਹਿਬ ਨੇ ਮੇਰਾ ਖਿਆਲ ਲੰਮੀ ਛੱਡ ਦਿੱਤੀ ਹੈ। ਤੇ ਦੂਸਰੇ ਪਾਸਿਓਂ ਜਿਹੜੀ ਅੱਛਾ ਜੀ ਅਸਦ ਤੂਰ ਸਾਹਿਬ ਨੇ ਲਿਫਾਫਿਆਂ ਦੀ ਤੇ ਨੂਨ ਲੀਗ ਵਾਲਿਆਂ ਦੀ ਚੰਗੀ ਚਤਰੋਲ ਕੀਤੀ ਹੈ। ਉਹਨਾਂ ਕਿਹਾ ਜਿਸ ਵੇਲੇ ਸਾਫੀ ਜਿਹੜੇ ਵਾਚ ਡੌਗ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਤਨਕੀਦ ਕਰਨਾ। ਜਿਸ ਵੇਲੇ ਨੂਨ ਲੀਗ ਅਪੋਜੀਸ਼ਨ 'ਚ ਸੀ ਤੇ ਇਸ ਵੇਲੇ ਦਾ ਇੱਕ ਵਫਾਕੀ ਵਜ਼ੀਰ ਮੇਰਾ ਕੁੱਤਾ ਮਰ ਗਿਆ ਸੀ ਤੇ ਉਹਦਾ ਅਫਸੋਸ ਕਰਨ ਘਰ ਆਏ ਸੀ। ਮੇਰਾ ਕੁੱਤਾ ਮਰ ਗਿਆ ਸੀ ਉਹਨਾਂ ਕਿਹਾ ਤੇ ਉਹਦਾ ਅਫਸੋਸ ਕਰਨ ਮੇਰੇ ਘਰ ਆਏ ਸੀ। ਅੱਛਾ ਇਹਨੂੰ ਤਾਂ ਮੈਂ ਕੋਈ ਬੁਰੀ ਗੱਲ ਨਹੀਂ ਸਮਝਦਾ ਬਾਈ, ਇਹਨੂੰ ਤੇ ਤੂਰ ਸਾਹਿਬ ਮੈਂ ਬੁਰੀ ਗੱਲ ਨਹੀਂ ਸਮਝਦਾ ਕਿਉਂਕਿ ਅਗਰ ਵਾਕਈ ਤੁਹਾਡਾ ਕੁੱਤੇ ਨਾਲ ਪਿਆਰ ਸੀ, ਅਸੀਂ ਪਿੰਡਾਂ ਵਾਲੇ ਜਿਹੜੇ ਬੰਦੇ ਸਾਨੂੰ ਤੇ ਇਹ ਗੱਲ ਦਾ ਪਤਾ ਵੀ ਕਿਸੇ ਦੀ ਮੱਝ ਮਰ ਜਾਏ, ਕਿਸੇ ਦਾ ਖੋਤਾ ਮਰ ਜਾਏ, ਬੱਕਰੀ ਮਰ ਜਾਏ, ਕੋਈ ਵੀ ਜਾਨਵਰਾਂ ਨਾਲ ਵੀ ਲੋਕਾਂ ਨੂੰ ਲਗਾਓ ਹੁੰਦਾ। ਫਿਰ ਸਰਮਾਇਆ ਵੀ ਹੁੰਦਾ ਪਿੰਡ ਦੇ ਵਿੱਚ ਮਾੜੇ ਜ਼ਿਮੀਂਦਾਰ ਦਾ। ਅਤੇ ਪਿੰਡਾਂ ਵਾਲੇ ਇੱਕ ਦੂਜੇ ਦੇ ਕੋਲ ਜਾਂਦੇ ਨੇ ਬਈ, ਇੱਕ ਦੂਜੇ ਦਾ ਦਿਲ ਪੂਰਾ ਕਰਨ ਵਾਸਤੇ ਜਾਂਦੇ ਨੇ। ਕੁੱਤਾ ਅਗਰ ਉਹਦੇ ਨਾਲ ਤੁਹਾਡਾ ਲਗਾਓ ਬੜਾ ਸੀ ਔਰ ਉਸ ਵਜ਼ੀਰ ਨੂੰ ਪਤਾ ਸੀ ਵੀ ਤੁਹਾਡਾ ਕੁੱਤੇ ਨਾਲ ਮਤਲਬ ਕੁੱਤੇ ਨਾਲ ਪਿਆਰ ਹੈ ਤੁਹਾਡਾ, ਅਤੇ ਉਹ ਜੇ ਅਗਰ ਤੁਹਾਡੇ ਕੋਲ ਆ ਗਿਆ ਤੁਹਾਨੂੰ ਤਸੱਲੀ ਦੇਣ ਤਾਂ ਇਹਦੇ 'ਚ ਮਾੜੀ ਗੱਲ ਨਹੀਂ। ਹਾਂ ਇਹ ਗੱਲ ਦਰੁਸਤ ਹੈ ਵੀ ਹੁਣ ਅਗਰ ਉਹਨੇ ਆਪਣੀਆਂ ਅਦਾਵਾਂ ਬਦਲ ਲਈਆਂ ਨੇ ਅਤੇ ਹੁਣ ਉਹੀ ਨੂਨ ਲੀਗ ਦਾ ਵਜ਼ੀਰ ਜਿਹੜਾ ਉਹ ਆਪਣੇ ਆਪ ਨੂੰ ਫਰੌਨ ਸਮਝਦਾ ਹੈ ਅਤੇ ਹੁਣ ਉਹ ਤੁਹਾਡੇ 'ਤੇ ਤਨਕੀਦਾਂ ਕਰਦਾ ਹੈ ਅਤੇ ਹੁਣ ਉਹਨੂੰ ਚੇਤਾ ਭੁੱਲ ਗਿਆ ਵੀ ਉਹ ਤੁਹਾਡੇ ਕੁੱਤੇ ਦਾ ਵੀ ਅਫਸੋਸ ਕਰਨਾ ਆਉਂਦਾ ਸੀ, ਅਤੇ ਇਹ ਉਹਦੀ ਬੇਸ਼ਰਮੀ ਦੀ ਗੱਲ ਹੈ। ਬਹਰਹਾਲ ਅੱਗੇ ਚੱਲਦੇ ਜੀ। ਅਗਲੀ ਖਬਰ ਇਹ ਹੈ ਕਿ ਜਿਹੜੇ ਇਸ ਵੇਲੇ ਦੇ ਆਪਣੇ ਐਜੂਕੇਸ਼ਨ ਮਿਨਿਸਟਰ ਨੇ ਪੰਜਾਬ ਦੇ, ਉਹਨਾਂ ਨੇ ਇੱਕ ਵੀਡੀਓ ਲਾਈ ਜਿਸ 'ਚ ਬੱਚਾ ਉਹਨਾਂ ਨੂੰ ਪੁੱਛਦਾ ਹੈ ਵੀ ਕੋਈ ਐਸਾ ਤਰੀਕਾ ਨਹੀਂ ਕਿ ਮਰੀਮ ਨਵਾਜ਼ ਸਾਹਿਬਾ ਤਾ ਹਯਾਤ ਹੀ ਵਜ਼ੀਰ ਆਲਾ ਬਣ ਜਾਣ। ਕੀ ਬਣ ਜਾਣ? ਤਾ ਹਯਾਤ ਹੀ ਵਜ਼ੀਰ ਆਲਾ ਬਣ ਜਾਣ। ਅਤੇ ਉਹ ਜ਼ਾਹਿਰ ਹੈ ਅੱਗੋਂ ਸਾਰੇ ਹੱਸ ਪਏ। ਬੱਚੇ ਨੇ ਗੱਲ ਕੀਤੀ, ਬੱਚੇ ਨੂੰ ਕਿਸੇ ਨੇ ਸਿਖਾਇਆ ਹੋਏਗਾ ਵੀ ਪੁੱਤਰ ਇਹ ਗੱਲ ਪੁੱਛ ਲਈ। ਉਹ ਵੀਡੀਓ ਅੱਪੜ ਗਈ ਸਾਡੀ ਬਾਜੀ ਦੇ ਕੋਲ। ਬਾਜੀ ਨੇ ਉਹ ਟਵੀਟ ਕੀਤੀ ਵੀਡੀਓ ਵੀ ਇਸ ਤੋਂ ਅੱਗੇ ਬੰਦਾ ਕੋਈ ਹੋਰ ਕੀ ਮੰਗ ਸਕਦਾ। ਬਾਜੀ ਜੀ ਗੱਲ ਠੀਕ ਹੈ, ਤਾ ਹਯਾਤ ਦਾ ਕੰਮ ਅੱਜ ਕੱਲ੍ਹ ਚੱਲਣ ਡਿਆ, ਜਿਹੜਾ ਪ੍ਰਾਹੁਣਾ ਹੈ ਮੁਲਕ ਦਾ ਪ੍ਰਾਹੁਣਾ, ਮੈਂ ਇਸ ਤੋਂ ਕਹਿਣ ਡਿਆ ਦੂਜੇ ਪਾਸੇ ਨਾ ਚਲੇ ਜਾ ਕਰੋ, ਬਿੜਾ ਗਰਕ ਤੁਹਾਡਾ। ਮੈਨੂੰ ਪਤਾ ਹੈ ਵੀ ਪ੍ਰਾਹੁਣਾ ਕਈ ਤਰੀਕਿਆਂ ਨਾਲ ਬੰਦੇ ਨੂੰ ਆਉਂਦੇ ਨੇ, ਜਿਹਦੀ ਸਿਹਤ ਖਰਾਬ ਹੋਵੇ ਉਹਨੂੰ ਵੀ ਪ੍ਰਾਹੁਣਾ ਆਉਂਦੇ ਨੇ, ਫਿਰ ਵੈਸੇ ਵੀ ਪ੍ਰਾਹੁਣੇ ਆਉਂਦੇ ਨੇ ਜਿਹੜੇ ਉਹਨਾਂ ਨੂੰ ਪ੍ਰਾਹੁਣਾ ਆਉਂਦੇ ਨੇ। ਮੈਂ ਗੱਲ ਕਰਨ ਡਿਆ ਵੀ ਉਹਨਾਂ ਦਾ ਖਤਮ ਹੋ ਗਈ ਉਹਨਾਂ ਦੀ ਨੌਕਰੀ ਅਤੇ ਹੁਣ ਉਹ ਪ੍ਰਾਹੁਣੇ ਨੇ, ਅੱਜ ਉਹਨਾਂ ਰਿਟਾਇਰ ਹੋ ਜਾਣਾ ਕਾਨੂੰਨੀ ਤੌਰ 'ਤੇ ਪ੍ਰਾਹੁਣੇ ਨੇ, ਹੁਣ ਉਹ ਕੇਸ ਮਾਰ ਕੇ ਬੈਠੇ ਰਹਿਣ ਇੱਥੇ ਬੁੱਕਲ ਮਾਰ ਕੇ, ਅਤੇ ਉਹ ਅਲੱਗ ਗੱਲ ਹੈ। ਬਹਰਹਾਲ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਉਹਨਾਂ ਇਸਤਸਨਾ ਲਈ ਹੈ ਲਾਈਫ ਟਾਈਮ, ਅਤੇ ਤੁਹਾਡੇ ਕੋਲ ਵੀ ਵਜ਼ਾਰਤ ਆਲਾ ਲਾਈਫ ਟਾਈਮ, ਇਸ ਤੋਂ ਗਾਂ ਤੁਸੀਂ ਵਾਕਈ ਹੋਰ ਕੀ ਮੰਗਣਾ ਹੈ ਬਾਜੀ ਜੀ। ਲੇਕਿਨ ਅਕਲ ਵੇਖੋ, ਅਕਲ ਨਾ ਹੋਵੇ ਤਾਂ ਮੌਜਾਂ ਹੀ ਮੌਜਾਂ। ਚਲੋ ਕੋਈ ਹੋਰ ਇਹ ਗੱਲਾਂ ਕਰੇ ਤਾਂ ਚੰਗਾ ਲੱਗਦਾ, ਕੋਈ ਹੋਰ ਗੱਲਾਂ ਕਰੇ ਅਤੇ ਚੰਗਾ ਲੱਗਦਾ। ਬਾਜੀ ਮਰੀਮ ਆਪ ਇਹ ਵੀਡੀਓ ਸ਼ੇਅਰ ਕਰਨ ਡਈ ਵੀ ਇਹ ਬੱਚੇ ਨੇ ਕਿਹਾ ਬਾਜੀ ਮਰੀਮ ਸਾਰੀ ਉਮਰ ਵਾਸਤੇ ਰਵੇ। ਬਾਜੀ ਜੀ ਇਹ ਬੱਚਾ ਤਾਂ ਕੱਲ੍ਹ ਨੂੰ ਕੋਈ ਹੋਰ ਖੁਆਇਸ਼ ਕਰ ਲਏਗਾ, ਫਿਰ ਕੀ ਕਰੋਗੇ? ਬੱਚਾ ਤਾਂ ਬੱਚਾ ਹੈ ਨਾ, ਬੱਚੇ ਨੇ ਕੱਲ੍ਹ ਨੂੰ ਕੋਈ ਹੋਰ ਖੁਆਇਸ਼ ਕਰ ਲਈ ਕਿ ਬਾਜੀ ਮਰੀਮ ਸਾਰੀ ਉਮਰ ਜੇਲ੍ਹ 'ਚ ਹੀ ਰਵੇ, ਫਿਰ ਚੰਗੇ ਰਹੋਗੇ, ਫਿਰ ਕਰੋਗੇ ਉਹਨੂੰ ਸ਼ੇਅਰ। ਇਹ ਭਾ ਸਫਦਰ ਵੀ ਇੱਕ ਜਿਹੜਾ ਨਾ ਬਾਜੀ ਨੂੰ ਬਿਲਕੁਲ ਹੀ ਨਹੀਂ ਸਮਝਾਉਂਦਾ। ਮੈਂ ਤਾਂ ਮੇਰੀ ਤਾਂ ਸਮਝ ਤੋਂ ਬਾਹਰ ਹੈ ਵੀ ਭਾ ਸਫਦਰ ਕਰਨ ਕੀ ਰਿਹਾ। ਮੇਰਾ ਮਤਲਬ ਯਾਰ ਕੁਝ ਤਾਂ ਥੋੜ੍ਹਾ ਜਿਹਾ ਤੁਹਾਨੂੰ ਮੇਰਾ ਮਤਲਬ ਆਪਣੀਆਂ ਜ਼ਿੰਮੇਦਾਰੀਆਂ ਦਾ ਖਿਆਲ ਕਰਨਾ ਚਾਹੀਦਾ ਹੈ। ਕੀ ਕਰਨ ਡਏ ਹੋ ਤੁਸੀਂ? ਅੱਛਾ ਜੀ ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰਾਣਾ ਸਨਾਉੱਲਾ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ। ਉਹਨਾਂ ਕਿਹਾ ਸੁਹੇਲ ਅਫਰੀਦੀ ਨੂੰ ਅਡਿਆਲਾ ਜੇਲ੍ਹ ਦੇ ਸਾਹਮਣੇ ਭੁੱਖ ਹੜਤਾਲ ਕਰਨੀ ਚਾਹੀਦੀ ਹੈ ਤਾਂ ਕਿ ਇਮਰਾਨ ਖਾਨ ਦਾ ਇਸ਼ਕ ਜਿਹੜਾ ਉਹਦੇ ਅੰਦਰ ਹੈ ਉਹ ਮਰ ਜਾਏ, ਜਾਂ ਪਤਾ ਨਹੀਂ ਮਰ ਨਾ ਜਾਏ, ਮੇਰੇ ਖਿਆਲ ਮਰ ਜਾਏ ਆਖਿਆ ਉਹਨਾਂ ਨੇ। ਉਸ ਵਕਤ ਤੱਕ ਕਰਨੀ ਚਾਹੀਦੀ, ਆਹੋ ਉਸ ਵਕਤ ਤੱਕ ਹੜਤਾਲ ਕਰਨੀ ਚਾਹੀਦੀ ਜਦੋਂ ਤੱਕ ਉਹਨਾਂ ਦੇ ਅੰਦਰ ਇਮਰਾਨ ਖਾਨ ਦਾ ਇਸ਼ਕ ਨਾ ਮਰ ਜਾਏ। ਰਾਣਾ ਸਾਹਿਬ ਚਲੋ ਉਹਨੂੰ ਤਾਂ ਭੁੱਖ ਹੜਤਾਲ ਕਰਨੀ ਚਾਹੀਦੀ ਹੈ, ਤੁਹਾਨੂੰ ਥੋੜ੍ਹੀ ਜਿਹੀ ਸ਼ਰਮ ਕਰਨੀ ਚਾਹੀਦੀ ਹੈ। ਮੇਰਾ ਮਸ਼ਵਰਾ ਤੁਹਾਨੂੰ ਇਹ ਹੈ, ਔਰ ਉਦੋਂ ਤੱਕ ਸ਼ਰਮ ਕਰਨੀ ਚਾਹੀਦੀ ਹੈ ਜਦੋਂ ਤੱਕ ਇਹ ਜਿਹੜੀਆਂ ਬੇਸ਼ਰਮੀਆਂ ਕਰਦੇ ਹੋ ਇਹ ਕਰਨੋਂ ਤੁਸੀਂ ਹਟ ਨਾ ਜਾਓ। ਇੱਕ ਪਾਸੇ ਤੁਸੀਂ ਸਿਆਸੀ ਬਣਦੇ ਹੋ, ਜਮਹੂਰੀ ਬਣਦੇ ਹੋ। ਅੱਛਾ ਜਦੋਂ ਇਹ ਵਜ਼ੀਰ ਨਹੀਂ ਸੀ ਹੈਗੇ ਨਾ, ਇਹਨਾਂ ਨੂੰ ਫਾਰਮ 47 'ਤੇ ਨਹੀਂ ਸੀ ਜਿਤਾ ਸਕੇ ਆਪਣੇ ਫੌਜੀ ਜਰਨੈਲ, ਅਤੇ ਉਦੋਂ ਇਹ ਬੜੀ ਜਮਹੂਰੀ ਗੱਲਾਂ ਕਰਦੇ ਸਨ, ਇਹਨਾਂ ਨੂੰ ਅਕਲ ਆਈ ਸੀ, ਇਹ ਜਨਾਬ ਦੁਬਾਰਾ ਸਿਆਸੀ ਗੱਲਾਂ ਕਰਦੇ ਸਨ। ਸਾਡੇ ਫਵਾਦ ਚੌਧਰੀ ਸਾਹਿਬ ਇਹਨਾਂ ਦੀਆਂ ਤਾਰੀਫਾਂ ਕਰਦੇ ਸਨ। ਰਾਣਾ ਸਨਾਉੱਲਾ ਸਾਹਿਬ ਬੜੇ ਸਿਆਸੀ ਆਦਮੀ ਨੇ। ਜਿਉਂ ਉਹਨਾਂ ਨੇ ਮਸ਼ਾਰਤ ਦਾ ਪਟਾ ਪਾਇਆ ਸਰਕਾਰ ਦੇ, ਚਲੋ ਗੱਲ 'ਚ ਨਹੀਂ ਆਉਂਦੇ, ਬਾਂਹ 'ਚ ਆਖਦੇ ਨੇ ਪਾਇਆ ਜਦੋਂ ਦਾ, ਉਦੋਂ ਦਾ ਸਿਰ ਫਿਰ ਗਿਆ। ਪਤਾ ਨਹੀਂ ਹੁਣ ਰਾਣਾ ਜੀ ਕਿਹੜੀਆਂ ਰੋਜ਼ ਗੱਲਾਂ ਕਰਦੇ ਨੇ ਅਤੇ ਲੋਕਾਂ ਦੇ ਕੋਲੋਂ ਜਿਹੜਾ ਲਿੱਤਰ ਪੌਲਾ ਕਰਵਾਉਂਦੇ ਨੇ ਟਵਿੱਟਰ ਦੇ ਉੱਤੇ। ਭਲਾ ਕੋਈ ਗੱਲ ਕਰਨ ਵਾਲੀ ਹੈ? ਲੇਕਿਨ ਚਲੋ ਹੁਣ ਉਹਨਾਂ ਜਦੋਂ ਸੋਚਣੀ ਨਹੀਂ ਇਸ ਉਮਰੇ ਤਾਂ ਬੰਦਾ ਕਵੇ ਕੀ। ਲਓ ਜੀ ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।